24 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਜਿਹੜਾ ਬਿਆਨ ਦਿੱਤਾ ਕਿ ਜਿਹੜੇ ਸਿੱਖ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰਨ ਜਾਂਦੇ ਆ ਤੇ 5-6 ਘੰਟਿਆਂ ਦੇ ਵਿੱਚ ਉਹ ਅੱਤਵਾਦ ਦੀ ਟ੍ਰੇਨਿੰਗ ਲੈ ਕੇ ਬੰਬ ਚਲਾਉਣੇ, ਗੋਲੀ ਚਲਾਉਣੀ, ਅੱਤਵਾਦੀ ਬਣ ਕੇ ਕਹਿੰਦੇ ਵਾਪਸ ਆ ਜਾਂਦੇ ਆ। ਇਸ ਬਿਆਨ ਤੋਂ ਬਾਅਦ ਵਿੱਚ ਉਹਨਾਂ ਨੇ ਇਸ ਗੱਲ ਨੂੰ ਨਵੇਂ ਅਰਥ ਦੇਣ ਦੇ ਵੀ ਯਤਨ ਕੀਤੇ ਆ ਕਿ ਮੈਂ ਇਉਂ ਕਿਹਾ ਸੀ, ਮੇਰਾ ਭਾਵ ਆਹ ਨਹੀਂ ਸੀ, ਮੇਰਾ ਭਾਵ ਉਹ ਸੀ। ਪਰ ਉਹਨਾਂ ਦੇ ਹੁਣ ਬਾਅਦ ਵਿੱਚ ਜਿਹੜੇ ਇਸ ਮਸਲੇ ਉੱਤੇ ਬਦਲੇ ਹੋਏ ਸੁਰ ਆ ਰਹੇ ਨੇ, ਉਹ ਵੀ ਗੱਲ ਨੂੰ ਢਕਣ ਵਿੱਚ ਕੋਈ ਚੰਗੀ ਭੂਮਿਕਾ ਨਹੀਂ ਨਿਭਾ ਪਾਏ। ਤੋ ਸਾਰੀ ਦੁਨੀਆ ਇਸ ਗੱਲ ਨੂੰ ਜਾਣ ਗਈ ਆ ਕਿ ਜਿਹੜੀ ਫਿਤਰਤ ਕਿਸੇ ਵੇਲੇ ਬਾਦਸ਼ਾਹ ਫਰਕਸ਼ੀਅਰ ਦੇ ਅੰਦਰ ਬੋਲਦੀ ਸੀਗੀ, ਜਦੋਂ ਬਾਬਾ ਬੰਦਾ ਸਿੰਘ ਬਹਾਦਰ ਵਾਲਾ ਪੀਰੀਅਡ ਸੀਗਾ, ਵੀ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਣ ਵਾਲਾ, ਨਾਨਕ ਨਾਮ ਲੇਵਾ, ਜਿੱਥੇ ਵੀ ਕੋਈ ਮਿਲਦਾ, ਸਿੱਖ ਮਿਲਦਾ, ਵੀ ਉਹਦਾ ਸਿਰ ਕਲਮ ਕਰ ਦਿੱਤਾ ਜਾਵੇ। ਜਿਵੇਂ ਬਾਦਸ਼ਾਹ ਫਰਕਸ਼ੀਅਰ ਵੇਲੇ ਜਿਸ ਫਿਤਰਤ ਨੇ ਸਿੱਖਾਂ ਦੀ ਨਸਲਕੁਸ਼ੀ ਦੇ ਲਈ ਐਲਾਨ ਕਰਵਾਇਆ ਸੀਗਾ, ਉਹੀ ਫਿਤਰਤ ਅਹਿਮਦ ਸ਼ਾਹ ਅਬਦਾਲੀ ਵਿੱਚ ਦਿਖੀ, ਮੀਰ ਮੰਨੂ ਵਿੱਚ ਦਿਖੀ, ਲਖਪਤ ਰਾਏ ਵਿੱਚ ਦਿਖੀ, ਜ਼ਕਰੀਏ ਵਿੱਚ ਦਿਖੀ, ਨਾਦਰ ਸ਼ਾਹ ਵਿੱਚ ਦਿਖੀ, ਤੇ ਉਹੀ ਫਿਤਰਤ ਹੁਣ ਸਾਨੂੰ 1947 ਮੌਕੇ ਦਿਖੀ, ਜਦੋਂ ਕਿਹਾ ਵੀ ਸਿੱਖ ਜਰਾਇਮ ਪੇਸ਼ਾ ਕੌਮ ਹੈ। ਫਿਰ 1984 ਵਿੱਚ ਵੀ ਦਿਖੀ, ਜਦੋਂ ਕਿਹਾ ਬਾਤਚੀਤ ਪਰਚੇ ਦੇ ਰਾਹੀਂ ਵੀ ਜਿਹੜੇ ਅੰਮ੍ਰਿਤਧਾਰੀ ਸਿੱਖ ਹੁੰਦੇ ਆ, ਇਹਨਾਂ ਨੇ ਅੱਤਵਾਦ ਫੈਲਾਉਣ ਦੀ ਕਸਮ ਖਾਧੀ ਹੋਈ। ਤੇ ਇਹੀ ਫਿਤਰਤ ਉਦੋਂ ਸੀ ਜਦੋਂ ਬ੍ਰਿਗੇਡੀਅਰ ਸਿਨਹਾ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ 1991-92 ਦੇ ਵਿੱਚ ਲੋਕਾਂ ਦੇ ਭਰੇ ਇਕੱਠ ਵਿੱਚ ਕਿਹਾ ਸੀਗਾ ਕਿ ਅਸੀਂ ਸਿੱਖਾਂ ਦੀਆਂ ਨਸਲਾਂ ਬਦਲ ਦਿਆਂਗੇ। ਤੇ ਇਹੀ ਫਿਤਰਤ ਜਿਹੜੀ ਸੀਗੀ, ਪਿਛਲੇ ਦਿਨੀ ਇੱਕ ਹਿੰਦੂ ਕੱਟੜਪੰਥੀ ਸੂਰੀ ਨੇ ਪਿਸਤੌਲ ਲਹਿਰਾ ਕੇ ਉਹ ਉਦੋਂ ਉਸੇ ਫਿਤਰਤ 'ਚੋਂ ਬੋਲ ਰਿਹਾ ਸੀਗਾ ਕਿ 2% ਨੇ ਰਗੜ ਦਿਆਂਗੇ। ਉਹੀ ਫਿਤਰਤ ਸ਼੍ਰੀ ਦਿਨਕਰ ਗੁਪਤਾ ਜੀ, ਜਿਹੜੇ ਕਿ ਡੀਜੀਪੀ ਨੇ ਪੰਜਾਬ ਦੇ, ਉਹਨਾਂ ਦੇ ਬਿਆਨ ਦੇ ਪਿੱਛੇ ਸਾਫ਼ ਮਹਿਸੂਸ ਕੀਤੀ ਜਾ ਰਹੀ ਹੈ। ਇਹ ਜਿਹੜੇ ਦਿਨਕਰ ਗੁਪਤਾ ਜੀ ਆ, ਜਦੋਂ KPS ਗਿੱਲ ਦੀ ਕਮਾਂਡ ਹੇਠ ਸਿੱਖਾਂ ਦਾ ਸ਼ਿਕਾਰ ਖੇਡਿਆ ਜਾ ਰਿਹਾ ਸੀ, ਉਹਨਾਂ ਵੇਲਿਆਂ ਦੇ ਵਿੱਚ ਵੀ ਜਿਹੜੇ ਪੁਲਿਸ ਅਫਸਰਾਂ ਦੇ ਨਾਂ ਅਖਬਾਰਾਂ ਦੇ ਵਿੱਚ, ਮੀਡੀਆ ਦੇ ਵਿੱਚ, ਲੋਕਾਂ ਦੇ ਵਿੱਚ ਚਰਚਾ ਵਿੱਚ ਰਹੇ ਆ, ਸਮੇਧ ਸੈਣੀ, ਬਿਰਕ, ਇਜ਼ਹਾਰ ਆਲਮ, ਤੇ ਏਦਾਂ ਇੱਕ ਲੰਬੀ ਚੌੜੀ ਚਟੋਪਾਧਿਆ ਹੁੰਦਾ ਸੀ, ਇੱਕ ਸ਼ਿਵ ਕੁਮਾਰ, ਸੰਤ ਕੁਮਾਰ, ਇੱਕ DSP ਸੀ ਸੰਤ ਸਿੰਘ ਢਾਲੀਵਾਲ, ਸ਼ਾਇਦ ਉਹਦਾ ਨਾਮ ਸੀ। ਤੇ ਜਿਹੜੇ ਉਸ ਵੇਲੇ ਇਸ ਤਰੀਕੇ ਦੇ ਹਿਸਾਬ ਕਿਤਾਬ ਵਾਲੇ ਸੀਗੇ, ਉਹਨਾਂ ਵਿੱਚੋਂ ਹੀ ਦਿਨਕਰ ਗੁਪਤਾ ਹੈ। ਤੇ ਦਿਨਕਰ ਗੁਪਤਾ ਦੇ ਨਾਲ ਜਿਹਦਾ ਪੰਗਾ ਪਿਆ ਹੋਇਆ ਇਸ ਵੇਲੇ ਕਿ ਮੈਨੂੰ ਗੱਦੀ ਮਿਲ ਜੇ ਛੇਤੀ, ਉਹ ਵੀ ਮੁਹੰਮਦ ਮੁਸਤਫਾ। ਉਹਦੇ ਬਾਰੇ ਵੀ ਉਹਨਾਂ ਦਿਨਾਂ ਦੀਆਂ ਅਖਬਾਰਾਂ ਦੱਸਦੀਆਂ ਨੇ ਵੀ ਕਿੱਥੇ ਕੁ ਖੜੇ ਸੀਗੇ ਸ਼੍ਰੀਮਾਨ ਜੀ।
ਸੋ ਇਹ ਸਾਰੇ ਦੇ ਸਾਰੇ ਚਾਹੇ ਕਿਸੇ ਵੀ ਧਰਮ ਨਾਲ ਸੰਬੰਧਿਤ ਹੋਣ, ਇਹਨਾਂ ਦੇ ਹੱਥ ਸਾਡੇ ਸਿੱਖਾਂ ਦੇ ਭਰਾਵਾਂ ਦੇ ਖੂਨ ਦੇ ਨਾਲ ਰੰਗੇ ਹੋਏ ਨੇ। ਤੇ ਇਹਨਾਂ ਦੇ ਚਾਹੇ ਕੋਈ ਇਜ਼ਹਾਰ ਆਲਮ ਆ, ਚਾਹੇ ਕੋਈ ਦਿਨਕਰ ਗੁਪਤਾ ਹੈ, ਤੇ ਚਾਹੇ ਕੋਈ ਸਰਬਦੀਪ ਸਿੰਘ ਬਿਰਕ, ਇਹ ਸਾਰੇ ਉਸ ਇੰਡੀਅਨ ਸਿਸਟਮ ਦੇ ਉਹਨਾਂ ਵੱਲੋਂ ਟ੍ਰੇਨਡ ਕੀਤੇ ਹੋਏ ਉਸੇ ਤਰੀਕੇ ਦੇ ਹੀ ਹੈਗੇ ਆ ਜਿਹੋ ਜਿਹਾ KPS ਗਿੱਲ ਸੀ। ਇਹਨਾਂ ਦੀ ਅੰਦਰਲੀ ਸਾਈਕੀ ਦੇ ਵਿੱਚ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਇੱਕ ਖਾਸ ਤਰ੍ਹਾਂ ਦਾ ਐਲੀਮੈਂਟ ਭਰਿਆ ਹੋਇਆ ਵੀ ਹਰੇਕ ਸਿੱਖ ਜਿਹੜਾ ਹੈ ਉਹ ਪਾਕਿਸਤਾਨ ਦਾ ਪਿੱਠੂ ਆ ਤੇ ਉਹ ਅੱਤਵਾਦੀ ਆ, ਤੇ ਜਿਹੜਾ ਵੀ ਸਿੱਖ ਜਦੋਂ ਵੀ ਕਿਸੇ ਵੀ ਤਰੀਕੇ ਨਾਲ ਕਾਬੂ ਆ ਜੇ ਉਹਨੂੰ ਬਸ ਛਿੱਲ ਦੇਣਾ ਚਾਹੀਦਾ। ਜਿਹੜੀ ਇਹ ਫਿਤਰਤ ਵਾ, ਇਹੀ ਫਿਤਰਤ ਕਿਸੇ ਆਮ ਇਨੋਸੈਂਟ ਜਿਹੇ ਸਿੱਖ ਬੱਚੇ ਦਾ ਇਹਨਾਂ ਦੇ ਕੋਲੋਂ ਘਾਣ ਕਰਵਾਉਂਦੀ ਆ, ਤੇ ਇਹੀ ਫਿਤਰਤ ਸੂਰੀ ਵਰਗਿਆਂ ਨੂੰ ਭਕਾਈ ਮਾਰਨ ਦੀ ਖੁੱਲ੍ਹ ਦਿਵਾਉਂਦੀ ਆ। ਤੋ ਜਿਹੜਾ DGP ਦਿਨਕਰ ਗੁਪਤਾ ਨੇ ਸਟੇਟਮੈਂਟ ਦਿੱਤੀ ਆ, ਉਹ ਦਿਲੋਂ ਨਿਕਲੀ ਆ ਉਹਨਾਂ ਦੇ। ਬੇਸ਼ੱਕ ਲੋਕਾਂ ਦੇ ਵਿੱਚ ਜਿਹੜਾ ਵਿਰੋਧ ਹੋਇਆ ਉਹਨੂੰ ਮੁੱਖ ਰੱਖ ਕੇ ਉਹ ਤੋਂ ਟਾਲਾ ਵੱਟਣ ਦੇ, ਪਾਸੇ ਵੱਟਣ ਦੇ, ਅਸਲ ਵਿੱਚ ਤਾਂ ਜਿਹੜੀ ਭਾਰਤੀ ਐਸਟੈਬਲਿਸ਼ਮੈਂਟ ਆ ਜਿਹਦੇ ਇਸ ਵੇਲੇ ਸਾਰੀ ਕਮਾਂਡ ਅਜੀਤ ਡੋਭਾਲ ਉਹਦੇ ਹੱਥ 'ਚ ਆ, ਤੋ ਉਹਦੇ ਵੱਲੋਂ ਜਿਸ ਤਰੀਕੇ ਦੀ ਪੈਂਤੜੇਬਾਜ਼ੀ ਕੀਤੀ ਜਾ ਰਹੀ ਆ, ਉਹਦੇ ਤਹਿਤ ਸਿੱਖਾਂ ਦਾ ਨੰਬਰ ਕਦੇ ਨਾ ਕਦੇ ਲੱਗਣਾ ਜ਼ਰੂਰ ਆ। ਟਾਈਮ ਵੱਧ ਘੱਟ ਲੱਗ ਸਕਦਾ, ਹਜੇ ਉਹਨਾਂ ਦਾ ਮੁਸਲਮਾਨਾਂ ਦੇ ਵੱਲੋਂ ਧਿਆਨ ਇੱਧਰ ਨੂੰ ਘੱਟ ਵਾ। ਅੱਜ ਦਿੱਲੀ ਦੇ ਵਿੱਚ ਜਿੱਥੇ CAA ਜਿਹੜਾ ਸਿਟੀਜ਼ਨਸ ਅਮੈਂਡਮੈਂਟ ਐਕਟ, ਭਾਰਤ ਦੇ ਨਾਗਰਿਕਾਂ ਦੀ ਨਾਗਰਿਕਤਾ ਲਈ ਸੋਧ ਬਿੱਲ ਜਿਹੜਾ ਆਇਆ, ਜਾਂ ਹੋਰ ਜਿਹੜੇ ਕਾਲੇ ਕਾਨੂੰਨ ਨੇ, ਉਹਨਾਂ ਦੇ ਮੁਤਲਕ ਜਿਹੜਾ ਸੰਘਰਸ਼ ਚੱਲ ਰਿਹਾ ਸੀ, ਉਹਦੇ ਪੈਰਲਲ ਭਾਰਤੀ ਹਕੂਮਤੀ ਤੰਤਰ ਨੇ, ਖੁਫੀਆ ਏਜੰਸੀਆਂ ਨੇ ਆਪਦੇ ਬੰਦਿਆਂ ਰਾਹੀਂ ਨਵਾਂ ਪਹਿਲੋਂ ਤਾਂ ਪੁਆੜਾ ਖੜਾ ਕਰਵਾਇਆ, ਫਿਰ ਲੜਾਈ ਕਰਵਾਤੀ, ਤੇ ਹੁਣ ਦੱਸਦੇ ਆ ਵੀ ਕਰਫਿਊ ਲੱਗ ਚੁੱਕਿਆ, 144 ਲੱਗ ਗਈ ਆ, ਅੱਗਾਂ ਲੱਗੀਆਂ ਹੋਈਆਂ ਨੇ, ਗੋਲੀ ਚੱਲ ਰਹੀ ਆ। ਤੇ ਇਸ ਸਾਰੇ ਮਾਹੌਲ ਦੇ ਵਿੱਚ ਹੁਣ ਸ਼ਾਹੀਨ ਬਾਗ ਤੇ ਹੋਰ ਜਿਹੜੇ ਮੁਸਲਮਾਨ ਇਲਾਕੇ ਆ, ਜਿੱਥੇ ਜਿੱਥੇ ਮੁਸਲਮਾਨਾਂ ਦੀ ਆਬਾਦੀ ਆ, ਉਹ ਧਰਨੇ ਮੁਜ਼ਾਹਰੇ ਕਰ ਰਹੇ ਆ ਕਾਲੇ ਕਾਨੂੰਨਾਂ ਦੇ ਖਿਲਾਫ। ਤੇ ਉਧਰੋਂ ਤਾਂ ਅਮਰੀਕਨ ਪ੍ਰੈਜ਼ੀਡੈਂਟ ਮਿਸਟਰ ਟਰੰਪ ਪਧਾਰਿਆ ਹੋਇਆ, ਤੇ ਦੂਜੇ ਪਾਸੇ ਮੁਸਲਮਾਨਾਂ ਦੇ ਉੱਤੇ ਇਸ ਵੇਲੇ ਪੂਰਾ ਜਿਹੜਾ ਹੈਗਾ ਕਾਟਕ ਚਾੜ ਦੇਣ ਦਾ ਪ੍ਰੋਗਰਾਮ ਬਣਿਆ ਹੋਇਆ। ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਮੁਸਲਮਾਨਾਂ ਦੇ ਵਿਰੋਧ ਵਿੱਚ ਪਾਕਿਸਤਾਨ ਦੇ ਹਿੱਤਾਂ ਦੇ ਉਲਟ ਅਮਰੀਕਨ ਪ੍ਰੈਜ਼ੀਡੈਂਟ ਦੇ ਦਫ਼ਤਰ ਵੱਲੋਂ ਕੁਝ ਗੱਲਾਂ ਬਾਤਾਂ ਕਹੀਆਂ ਗਈਆਂ ਨੇ, ਤੇ ਜਿਸ ਤਰੀਕੇ ਦੀਆਂ ਖਬਰਾਂ ਭਾਰਤੀ ਮੀਡੀਆ ਨੇ ਹੁਣ ਦਿੱਤੀਆਂ ਨੇ ਕਿ ਅਮਰੀਕਾ ਅਤੇ ਭਾਰਤ ਇਸਲਾਮਕ ਅੱਤਵਾਦ ਦੇ ਖਿਲਾਫ ਡਟ ਕੇ ਲੜਨਗੇ, ਮਿਲ ਕੇ ਲੜਨਗੇ, ਉਸ ਹਿਸਾਬ ਨਾਲ ਲੱਗਦਾ ਕਿ ਹੁਣ ਇਸਲਾਮਕ ਅੱਤਵਾਦ ਨਾਲ ਲੜਨ ਦੇ ਨਾਂ ਹੇਠ ਮੁਸਲਮਾਨਾਂ ਦਾ ਕੰਘਾ ਜਿਹੜਾ ਹੈਗਾ ਇੱਕ ਵਾਰੀ ਹੋਏਗਾ। ਤੇ ਜਿਸ ਤਰੀਕੇ ਨਾਲ ਕਸ਼ਮੀਰ ਦੇ ਵਿੱਚ 370 ਧਾਰਾ ਹਟਾਏ ਜਾਣ ਤੋਂ ਬਾਅਦ ਬਹੁਤ ਹੀ ਜ਼ਿਆਦਾ ਰੋਹ ਅਤੇ ਰੋਸ ਦੀ ਲਹਿਰ ਜਾਗੀ ਹੈ, ਉਸੇ ਤਰੀਕੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਭਾਰਤ ਦੀ ਧਰਤੀ ਉੱਤੇ ਇਹ ਸੋਚ ਕੇ ਕਿ ਅਮਰੀਕਾ ਨੇ ਤਾਂ ਆਪਾਂ ਨੂੰ ਕੁਝ ਕਹਿਣਾ ਨਹੀਂ ਤੇ ਚੱਕ ਦਿਓ ਫੱਟੇ,
ਕਿਉਂਕਿ ਮਨੁੱਖੀ ਅਧਿਕਾਰਾਂ ਦੀ ਗੱਲ ਜਾਂ UNO ਵਰਗੀ ਸੰਸਥਾ, ਇਹ ਸਾਰੀਆਂ ਗੱਲਾਂ ਵਿੱਚ ਅਮਰੀਕਨ ਜਿਹੜਾ ਸਿਸਟਮ ਆ, ਅਮਰੀਕਨ ਲੋਕਾਂ ਦੀ ਰਾਏ, ਅਮਰੀਕਨ ਪ੍ਰੈਜ਼ੀਡੈਂਟ ਦੀ ਰਾਏ, ਅਮਰੀਕਨ ਗਵਰਨਮੈਂਟ ਦੀ ਰਾਏ ਬੜੀ ਪ੍ਰਭਾਵਸ਼ਾਲੀ ਹੁੰਦੀ ਆ। ਤੋਂ ਅਮਰੀਕਾ ਵੱਲੋਂ ਓਕੇ ਹੋ ਜਾਣ ਤੋਂ ਬਾਅਦ ਲੱਗਦਾ ਹੈਗਾ ਕਿ ਹੁਣ ਮੁਸਲਮਾਨਾਂ ਦੇ ਲਈ ਇੱਕ ਵਾਰੀ ਵਿਪਤਾ ਭਰੇ ਦਿਨ ਇੰਡੀਆ ਵਿੱਚ ਤੇ ਸਾਰੇ ਸੰਸਾਰ ਵਿੱਚ ਆਉਣਗੇ। ਹੁਣ ਕੋਈ ਇਹੋ ਜਿਹੀ ਖੂਨੀ ਖਤਰਨਾਕ ਵਾਰਦਾਤ ਵੀ ਹੋ ਸਕਦੀ ਆ, ਜਿਹੋ ਜਿਹੀ ਦਿੱਲੀ ਦੀ ਪਾਰਲੀਮੈਂਟ ਉੱਤੇ ਅਟੈਕ ਵਾਲੀ ਵਾਰਦਾਤ ਹੋਈ ਸੀ। ਹੁਣ ਤਾਂ ਸਾਰਿਆਂ ਨੂੰ ਹੀ ਪਤਾ ਕਿ DSP ਦਵਿੰਦਰ ਕਿਵੇਂ ਉਹਨਾਂ ਖਾੜਕੂ ਕਹੇ ਜਾਂਦੇ ਲੋਕਾਂ ਨੂੰ ਦਿੱਲੀ ਲੈ ਕੇ ਪਹੁੰਚਿਆ, ਕਿਵੇਂ ਅਫਜ਼ਲ ਗੁਰੂ ਵਿਚਾਰਾ ਕਲਪਦਾ ਮਰ ਗਿਆ ਫਾਂਸੀ ਲੱਗਣ ਤੋਂ ਪਹਿਲਾਂ ਕਿ ਮੈਨੂੰ ਤਾਂ ਫਾਂਸੀ ਲਾਉਣ ਲੱਗੇ ਹੋ, ਬਾਕੀ ਤੁਸੀਂ ਮਾਰਤੇ। ਪਰ ਦਵਿੰਦਰ DSP ਨੇ ਤਾਂ ਮੈਨੂੰ ਕਿਹਾ ਸੀ ਵੀ ਇਹਨਾਂ ਨੂੰ ਕਮਰੇ ਦਵਾ ਦਿਓ। ਤੋ ਜਿਹੜਾ ਉਹੋ ਜਿਹਾ ਹੀ ਐਕਟ ਹੁਣ ਹੋਣ ਨੂੰ ਜਾ ਰਿਹਾ ਸੀ, ਜਿਹਦੇ ਵਿੱਚ ਦਵਿੰਦਰ DSP 2 ਹੋਰ ਮੁਜਾਹਿਦੀਨਾਂ ਦੇ ਨਾਲ ਫੜਿਆ ਗਿਆ। ਤੋ ਕੋਈ ਇਹੋ ਜਿਹੀ ਵਾਰਦਾਤ ਆਉਣ ਵਾਲੇ ਦਿਨਾਂ ਵਿੱਚ ਹੋ ਸਕਦੀ ਆ, ਜਿਸ ਤੋਂ ਬਾਅਦ ਵਿੱਚ ਦੁਨੀਆ ਭਰ ਦੇ ਲੋਕ ਕਹਿਣ ਕਿ ਹੁਣ ਇੰਡੀਆ ਨੂੰ ਪੂਰਾ ਹੱਕ ਵਾ ਕਿ ਉਹ ਜਿਹੜੇ ਇਹ ਮੁਸਲਮਾਨ ਨੇ ਇਹਨਾਂ ਨਾਲ ਕਰਾਰੇ ਹੱਥੀਂ ਨਿਬੜੇ। ਤੋ ਜਿਹੜਾ ਮੁਸਲਮਾਨਾਂ ਦੀ ਗੱਲ ਆ ਉਹ ਤਾਂ ਹਜੇ ਵੱਖਰੀ ਆ, ਪਰ ਸਿੱਖਾਂ ਲਈ ਵੀ ਕੋਈ ਭਲੇ ਦਿਨ ਨਹੀਂ ਹੈਗੇ। ਔਖੇ ਬੜੇ ਆ ਸਿੱਖਾਂ ਉੱਤੇ, ਪਰ ਅਜੇ ਸਿੱਧੇ ਤੌਰ ਦੇ ਉੱਤੇ ਕੋਈ ਹੱਲਾ ਜਾਂ ਘਟਨਾਕ੍ਰਮ ਉਵੇਂ ਦਾ ਨਹੀਂ ਹੈ, ਪਰ ਅਸਿੱਧੇ ਰੂਪ ਦੇ ਵਿੱਚ ਜਿਵੇਂ DGP ਦਿਨਕਰ ਗੁਪਤਾ ਨੇ ਕਿਹਾ, ਏਦਾਂ ਤਿਆਰੀਆਂ ਜ਼ਰੂਰ ਨੇ ਸਿੱਖਾਂ ਨੂੰ ਡਰਾਈ ਰੱਖਣ ਦੀਆਂ, ਸਿੱਖਾਂ ਨੂੰ ਦਹਿਸ਼ਤ ਜ਼ਦਾ ਕਰੀ ਰੱਖਣ ਦੀਆਂ। ਜਸਟਿਸ ਅਜੀਤ ਸਿੰਘ ਬੈਂਸ ਦੀ ਇੱਕ ਕਿਤਾਬ ਪੜ੍ਹਦੇ ਹੁੰਦੇ ਸੀ ਅਸੀਂ ਕਿ ਦਹਿਸ਼ਤਗਰਦ ਕੌਣ, ਸਿੱਖ ਕਿ ਸਰਕਾਰ। ਉਹ ਸਾਰੀ ਕਿਤਾਬ ਇਹ ਸਾਬਤ ਕਰਦੀ ਆ ਕਿ ਅਸਲ ਵਿੱਚ ਦਹਿਸ਼ਤਗਰਦੀ ਜਿਹੜੀ ਆ ਉਹ ਸਰਕਾਰ ਨੇ ਫੈਲਾਈ ਹੋਈ ਆ, ਸਰਕਾਰ ਨੇ ਦਹਿਸ਼ਤਗਰਦੀ ਫੈਲਾਈ ਹੋਈ ਤੇ ਵਿਕਟਮ ਆਪਦੇ ਆਪ ਨੂੰ ਦਰਸਾ ਰਹੀ ਆ ਤੇ ਦੁਸ਼ਟ ਸਿੱਖਾਂ ਨੂੰ ਦਿਖਾ ਰਹੀ ਆ। ਸਾਡੇ ਸਾਹਮਣੇ ਦੀ ਗੱਲ ਹੈ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮ੍ਰਿਤਸਰ, ਹਰ ਜ਼ਿਲ੍ਹੇ ਦੇ ਵਿੱਚ ਅਸੀਂ ਸੈਂਕੜੇ ਇਹੋ ਜਿਹੇ ਸਿੱਖ ਲਿਆ ਕੇ ਪੇਸ਼ ਕਰਨ ਜੋਗੇ ਆ, ਜਿਹੜੇ ਇਹ ਤੱਥ ਗਵਾਹੀਆਂ ਤੇ ਸਬੂਤਾਂ ਨਾਲ ਸਾਬਤ ਕਰ ਸਕਦੇ ਆ ਕਿ ਮੇਰਾ ਕੋਈ ਦੋਸ਼ ਨਹੀਂ ਸੀ, ਪਰ ਮੈਂ 7.5 ਸਾਲ ਨਾਭੇ ਬੈਠਾ ਰਿਹਾ। ਕੋਈ ਕਹੂਗਾ ਮੈਂ ਉਮਰ ਕੈਦ ਕੱਟਿਆ ਆ, ਕੋਈ ਕਹੂਗਾ ਬਿਲਕੁਲ ਬੇਦੋਸ਼ਾ ਵਾਂ, ਪਰ 5.5 ਸਾਲ ਨਾਭੇ ਲੱਗ ਗਏ ਤੇ ਕਈ ਮਾਰੇ ਗਏ ਵਿਚਾਰੇ ਬੇਦੋਸ਼ੀ। ਆ ਸਾਡੇ ਸਾਹਮਣੇ ਦੀ ਗੱਲ ਆ, ਧਾਰੀਵਾਲ ਦੇ ਵਿੱਚ 2 ਮੁਸਲਮ ਹਿੰਦੂਆਂ ਉੱਤੇ ਅਟੈਕ ਹੋਇਆ। ਉਹ ਹਿੰਦੂ ਕੱਟੜਪੰਥੀ ਜਥੇਬੰਦੀਆਂ ਦੇ ਨਾਲ ਸੰਬੰਧਿਤ ਬੰਦੇ ਆ ਤੇ ਉੱਥੇ ਜਦੋਂ ਅਟੈਕ ਹੋਇਆ, ਇੱਕ ਮਾਰਿਆ ਗਿਆ, ਇੱਕ ਫੱਟੜ ਹੋ ਗਿਆ। ਹੁਣ ਲੋਕ ਇਹ ਕਹਿੰਦੇ ਆ ਕਿ ਇਸ ਕਾਰਵਾਈ ਲਈ ਕਿਵੇਂ 1 ਮਿੰਟ 'ਚ ਕਹਿ ਦਈਏ ਵੀ ਸਿੱਖ ਜੁਝਾਰੂਆਂ ਦਾ ਕੰਮ ਆ, ਕਿਉਂਕਿ ਇਦੋਂ ਪਹਿਲਾਂ ਬੜੀ ਵਾਰ ਇਹ ਗੱਲ ਸਿੱਧ ਹੋ ਚੁੱਕੀ ਆ ਕਿ ਇਹ ਜਿਹੜੇ ਹਿੰਦੂ ਕੱਟੜਪੰਥੀ ਆ ਆਪੇ ਹੀ ਆਪਦੇ ਆਪ ਨੂੰ ਖਾੜਕੂ ਚਿੱਠੀਆਂ ਲਿਖ ਲੈਂਦੇ ਆ ਤੇ ਆਪੇ ਹੀ ਆਪਦੇ ਆਪ ਉੱਤੇ ਹਮਲੇ ਵੀ ਕਰਵਾ ਲੈਂਦੇ ਆ। ਤੇ ਕੀ ਪਤਾ ਇਹੋ ਜਿਹੀ ਕਿਸੇ ਹਮਲੇ ਦੇ ਵਿੱਚ ਆਪਦੇ ਬੰਦਾ ਹੀ ਮਾਰਿਆ ਗਿਆ। ਤੇ ਹੁਣ ਹੋ ਕੀ ਰਿਹਾ ਕਿ ਪਹਿਲਾਂ ਉਸ ਟੋਲੇ ਦੀ, ਕਿਉਂਕਿ ਇਹਨਾਂ ਦੀ ਬੜੀ ਹੋੜ ਰਹਿੰਦੀ ਆ ਕਿ ਅਸੀਂ ਭਕਾਈ ਮਾਰੀਏ, ਮਾੜੀ ਤੋਂ ਮਾੜੀ ਗੱਲ ਕਹੀਏ ਸਿੱਖਾਂ ਦੇ ਖਿਲਾਫ, ਤੇ ਜਦੋਂ ਸਿੱਖ ਪ੍ਰਤੀਕਿਰਿਆ ਕਰਨ ਫਿਰ ਸਾਨੂੰ ਜੈਡ ਸਿਕਿਉਰਿਟੀਆਂ ਮਿਲਣਗੀਆਂ। ਜੈਡ ਸਿਕਿਉਰਿਟੀਆਂ ਜਿਵੇਂ ਨਕਲੀ ਨਿਹੰਗ ਅਜੀਤ ਸਿੰਘ ਪੂਲਾ ਫਿਰਦਾ ਹੁੰਦਾ ਸੀ ਵੀ ਅਸੀਂ ਉਵੇਂ ਇੱਥੇ ਟੌਰਾ ਮਾਰਿਆ ਕਰਾਂਗੇ ਤੇ ਸਿੱਖਾਂ ਨੂੰ ਚੜਾਇਆ ਕਰਾਂਗੇ ਵੀ ਆਹ ਫਿਰਦੇ ਆ ਅਸੀਂ। ਸੋ ਬੜੇ ਯਤਨ ਵਿਚਾਰੇ ਆਪਦੇ ਵੱਲੋਂ ਕਰਦੇ ਆ ਕਿ ਕਿਸੇ ਤਰੀਕੇ ਨਾਲ ਕਿਰਪਾ ਹੋ ਜੇ ਤੇ ਸਾਨੂੰ ਬੜੇ ਖਤਰਨਾਕ ਤੇ ਬੜੇ
ਇਸ ਤਰੀਕੇ ਦੀ ਥ੍ਰੈਟ ਦੇ ਅੰਡਰ ਮੰਨ ਲਿਆ ਜਾਵੇ ਕਿ ਸਾਨੂੰ ਸਰਕਾਰੀ ਖਰਚੇ ਤੇ ਗੱਡੀਆਂ ਸਾਧਨ ਪ੍ਰੋਵਾਈਡ ਹੋ ਜਾਣ। ਇਹੋ ਜਿਹੀਆਂ ਕਾਰਵਾਈਆਂ ਪਿਛਲੇ ਸਮਿਆਂ 'ਚ ਕਈ ਵਾਰ ਨੰਗੀਆਂ ਹੋਈਆਂ ਨੇ ਇਹਨਾਂ ਦੀਆਂ। ਤੇ ਹੁਣ ਗੁਰਦਾਸਪੁਰ ਅਤੇ ਪਠਾਨਕੋਟ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਚੱਕ ਕੇ ਉਹਨਾਂ ਉੱਤੇ ਤਸ਼ੱਦਦ ਹੋ ਰਿਹਾ। ਘੱਟੋ ਘੱਟ 20-25 ਸਿੱਖ ਨੌਜਵਾਨ ਜਿਹੜੇ ਆ ਉਹ ਥਾਣਿਆਂ ਦੇ ਵਿੱਚ ਸੀਏ ਸਟਾਫਾਂ ਦੇ ਵਿੱਚ ਜ਼ਬਰ ਚੱਲ ਰਹੇ ਨੇ ਕਿ ਤੁਸੀਂ ਜੀ ਇਹ ਜਿਹੜੀ ਵਾਰਦਾਤ ਹੋਈ ਆ ਇਹਦੇ ਬਾਰੇ ਦੱਸੋ। ਹੁਣ ਅਸੀਂ ਤਾਂ ਸਾਰੀ ਦੁਨੀਆ ਨੂੰ ਪਿੱਟ ਕੇ ਦੱਸ ਰਹੇ ਹਾਂ ਕਿ ਭਾਈ ਇਹੋ ਜਿਹੀਆਂ ਵਾਰਦਾਤਾਂ ਇਹ ਬਹੁਤੇ ਆਪ ਹੀ ਕਰ ਕਰਵਾ ਲੈਂਦੇ ਆ। ਇਹ ਆਪ ਹੀ ਵਾਰਦਾਤਾਂ ਇਹੋ ਜਿਹੀਆਂ ਕਰ ਕੁਰ ਲੈਂਦੇ ਆ, ਮਾਹੌਲ ਸਿਰਜਣਾ ਚਾਹੁੰਦੇ ਹੁੰਦੇ ਆ। ਹੁਣ ਜਿਹੜੀ ਇਹ ਵਾਰਦਾਤ ਆ ਇਹਦਾ ਪਤਾ ਨਹੀਂ ਕੱਲ ਪਰਸੋਂ ਚੌਥੇ ਪੰਜਵੇਂ ਨੂੰ ਕੀ ਮੂੰਹ ਸਿਰ ਬਣਦਾ ਹੈ, ਪਰ ਹਾਲ ਦੀ ਘੜੀ ਤਾਂ ਇਉਂ ਲੱਗਦਾ ਹੈ ਕਿ ਇਹ ਆਪ ਹੀ ਅਟੈਕ ਕਰਕੇ ਵੀ ਬਾਕੀਆਂ ਦੇ ਲਈ ਸਿਕਿਉਰਿਟੀ ਲੈਣੀ ਸੌਖੀ ਹੋ ਜੇ, ਵੀ ਇੱਕ ਅੱਧੇ ਤੇ ਫੈਰਫੂਰ ਚਾਰ ਕੱਢ ਦਿੰਨੇ ਆ, ਫੈਰਫੂਰ ਕੱਢਣ ਲੱਗੇ ਹੋਣੇ ਆ ਤੇ ਗੜਬੜ ਹੋ ਗਈ, ਬੰਦਾ ਸੱਚੀ ਮਾਰਿਆ ਗਿਆ। ਪਰ ਇਸ ਗੱਲ ਦੇ ਬਹਾਨੇ ਕੰਘਾ ਸਿੱਖਾਂ ਦਾ ਕੀਤਾ ਜਾ ਰਿਹਾ। ਜਿਹੜਾ ਇਹ ਸਾਰਾ ਮਾਹੌਲ ਆ ਇਹਦੇ ਵਿੱਚ ਫਿਰ ਸੂਰੀ ਵਰਗੇ ਬੁੜਕਦੇ ਆ। ਸੂਰੀ ਵਰਗੇ ਕਹਿੰਦੇ ਆ ਵੀ ਫਿਰ ਅਸੀਂ 2% ਨੂੰ ਰਗੜ ਦਿਆਂਗੇ। ਜਿੱਥੇ ਕਹਿੰਦੇ ਸਿੱਖ ਮਿਲਦੇ ਆ ਉਹਨਾਂ ਉੱਤੇ ਕਾਰਵਾਈ ਹੋਵੇ, ਵਧੀਕੀ ਹੋਵੇ, ਜ਼ੁਲਮ ਹੋਵੇ। ਤੇ ਮਾਨਸਾ ਦੀ ਇੱਕ ਖਬਰ ਇਸੇ ਤਰੀਕੇ ਦੀ ਆਈ ਆ ਜਿੱਥੇ ਇੱਕ ਗ੍ਰੰਥੀ ਸਿੰਘ ਨੂੰ ਪੂਰੀ ਬੇਦਰਦੀ ਨਾਲ ਜਲੀਲ ਕੀਤਾ ਗਿਆ, ਕਟਾਪਾ ਚਾੜਿਆ ਗਿਆ। ਬੇਸ਼ੱਕ ਉਹ ਹਿੰਦੂ ਕੱਟੜਪੰਥੀ ਗ੍ਰਿਫਤਾਰ ਵੀ ਕਰ ਲਏ, ਪਰ ਉਹ ਜਿਹੜਾ ਉੱਥੇ ਉਹਨਾਂ ਨੇ ਗੱਲਬਾਤ ਕੀਤੀ ਆ ਉਹਦੇ ਵਿੱਚ ਸੂਰੀ ਦੀ ਭਕਾਈ ਦਾ ਸਭ ਤੋਂ ਵੱਡਾ ਰੋਲ ਆ। ਲੋੜ ਆ ਕਿ ਸੂਰੀ ਨੂੰ ਵੀ ਮੁਕੱਦਮੇ 'ਚ ਨਾਲ ਰੱਖਿਆ ਜਾਵੇ, ਪਰ ਜਿਸ ਤਰੀਕੇ ਦੀ ਉਹ ਵੀਡੀਓ ਸੋਸ਼ਲ ਮੀਡੀਆ ਤੇ ਘੁੰਮ ਰਹੀ ਆ ਉਹਦੇ ਤੋਂ ਸਿੱਖ ਨੌਜਵਾਨੀ ਨੂੰ ਇੱਕ ਰੋਹ ਚੜ੍ਹਦਾ। ਤੇ ਮੇਰਾ ਮਿਸਟਰ ਦਿਨਕਰ ਗੁਪਤਾ ਨੂੰ ਇਹ ਕਹਿਣਾ ਹੈ ਕਿ ਜੇ ਉਹ ਗਿਆਨੀ, ਉਹ ਗ੍ਰੰਥੀ ਸਿੰਘ ਜਿਹਦੇ ਉੱਤੇ ਮਾਨਸਾ ਦੇ ਵਿੱਚ ਏਡੀ ਵੱਡੀ ਕਾਰਵਾਈ ਹੋਈ ਆ, ਉਹਨੂੰ ਜਲੀਲ ਕੀਤਾ ਗਿਆ, ਮਾਰਿਆ ਕੁੱਟਿਆ ਗਿਆ, ਜੇ ਹੁਣ ਹਰਖ ਦਾ ਮਾਰਿਆ ਉਹ ਕੋਈ ਰਿਐਕਸ਼ਨ ਕਰ ਦੇਵੇ ਫਿਰ ਐ ਬਣਦੇ ਆ ਅੱਤਵਾਦੀ। ਤੇ ਪਾਕਿਸਤਾਨ ਜਾਣ ਦੀ ਲੋੜ ਨਹੀਂ ਹੈਗੀ ਵੀ ਪਾਕਿਸਤਾਨ ਬਰਗਲ ਆਊਗਾ। ਜੇ ਉਹਦਾ ਪੁੱਤ, ਉਹਦਾ ਭਰਾ, ਉਹਦੇ ਮਾਮੇ ਦਾ ਮੁੰਡਾ, ਉਹਦਾ ਚਾਚੇ ਦਾ, ਤਾਏ ਦਾ ਕੋਈ ਯਾਰ ਦੋਸਤ ਇਸ ਗੱਲ ਦਾ ਬਦਲਾ ਲੈਣ ਦੇ ਲਈ ਉਹ ਜਿਹੜੇ ਲਾਲੇ ਭੋਲੇ ਜੇ ਉੱਥੇ ਲਲਕਾਰੇ ਮਾਰਦੇ ਸੀ ਉਹਨਾਂ ਦੁਆਲੇ ਹੋ ਜੇ, ਉਹਨੂੰ ਕਿਹੜੇ ਪਾਕਿਸਤਾਨ ਨੇ ਫਿਰ ਭਾਈ ਭੜਕਾਇਆ। ਜਦੋਂ ਇਨੋਸੈਂਟ ਸਿੱਖ ਨੂੰ ਕਟਾਪਾ ਚਾੜ ਕੇ ਜਲੀਲ ਕਰਕੇ ਦਬਕੇ ਮਾਰਦੇ ਆ ਕਿ ਅਸੀਂ RSS ਵਾਲੇ ਆ ਤੇ ਅਸੀਂ ਬਾਹਮਣ ਆ ਤੇ ਅਸੀਂ ਹਿੰਦੂ ਆ, ਅਸੀਂ ਐਂ ਕਰ ਦਿਆਂਗੇ, ਅਸੀਂ ਉਹ ਕਰ ਦਿਆਂਗੇ, ਤੇ ਜਦੋਂ ਕਿਸੇ ਤੋਂ ਨਹੀਂ ਜ਼ਾਰ ਹੁੰਦਾ ਉਹ ਫਿਰ ਇੱਥੋਂ ਹੀ ਸਾਰਾ ਕੁਝ ਮਿਲ ਜਾਂਦਾ ਉਹਨੂੰ, ਉਹ ਕਿਤੋਂ ਬਾਹਰ ਜਾਣ ਦੀ ਲੋੜ ਨਹੀਂ ਹੈਗੀ। ਤੇ ਅਸੀਂ ਤਾਂ ਹੈਰਾਨ ਆ ਕਿ ਆ ਜਿਹੜੇ ਮੀਡੀਆ ਵਾਲੇ ਆ ਉਹ ਵੀ ਕਈ ਲੱਗੇ ਹੋਏ ਨੇ ਕਿ ਦਿਨਕਰ ਗੁਪਤਾ ਜੀ ਦਾ ਇਹ ਭਾਵ ਨਹੀਂ ਸੀ। ਸਮੁੱਚੇ ਨਾਨਕ ਨਾਮ ਲੇਵਾ ਸੰਗਤ ਜਾਂਦੀ ਆ, ਉੱਥੇ ਕਿਹੜਾ ਇਕੱਲੇ ਸਿੱਖ ਜਾਂਦੇ ਆ ਵੀ ਉਹ ਕਿਸੇ ਨੂੰ ਬਰਗਲਾ ਸਕਦੇ ਆ। ਹੱਦ ਹੋਈ ਪਈ ਆ। ਕੌਣ ਤੇ ਕਿਵੇਂ ਕਹਿ ਸਕਦੇ ਆ ਕਿ ਗੁਰੂ ਘਰ ਜਿਹੜਾ ਹੈ ਉਹਦੇ ਉੱਤੇ ਸਾਰੇ ਸੰਸਾਰ ਦਾ ਇੱਕੋ ਜਿਹਾ ਹੱਕ ਆ। ਮੱਥਾ ਟੇਕਣ ਕੋਈ ਵੀ ਆ ਸਕਦਾ ਹੈ, ਸੀਸ ਨਿਵਾਉਣ ਕੋਈ ਵੀ ਆ ਸਕਦਾ, ਲੰਗਰ ਛਕਣ ਕੋਈ ਵੀ ਆ ਸਕਦਾ, ਪਰ ਮਾਲਕੀ ਤਾਂ ਸਿੱਖਾਂ ਦੀ ਆ। ਸਿੱਖ ਭਾਵਨਾਵਾਂ ਦਾ, ਸਿੱਖ ਜਜ਼ਬਾਤਾਂ ਦਾ ਜਿਹੋ ਜਿਹਾ ਸੰਬੰਧ ਆਪਦੇ ਗੁਰੂ ਨਾਲ, ਗੁਰੂ ਗ੍ਰੰਥ ਸਾਹਿਬ ਨਾਲ, ਗੁਰਧਾਮਾਂ ਨਾਲ, ਸਿੱਖੀ ਨਾਲ, ਸਿੱਖਾਂ ਨਾਲ, ਉਵੇਂ ਦਾ ਬਾਕੀਆਂ ਦਾ ਤਾਂ ਹੋ ਨਹੀਂ ਸਕਦਾ। ਅਖੇ ਜੀ ਨਹੀਂ, ਹਿੰਦੂ ਵੀ ਤਾਂ
ਉਵੇਂ ਹੀ ਸਤਿਕਾਰ ਕਰਦੇ ਆ। ਹਾਂਜੀ, ਬੜਾ ਸਤਿਕਾਰ ਕਰਦੇ ਆ। ਚਾਅ ਚੜ ਗਿਆ ਜਿੱਦਣ ਹਰਿਮੰਦਰ ਸਾਹਿਬ ਤੇ ਦਰਬਾਰ ਸਾਹਿਬ ਤੇ ਹਮਲਾ ਹੋਇਆ, ਲੱਡੂ ਪੂੜੀਆਂ ਵੰਡਣ ਲੱਗੇ। ਆਹ ਸਤਿਕਾਰ ਆ ਬੇਅਦਬੀਆਂ ਹੋਈਆਂ ਤੇ ਸਾਰੇ ਪੰਜਾਬ ਦੇ ਵਿੱਚ ਸਾਰੇ ਤਰ੍ਹਾਂ ਦੇ ਲੋਕਾਂ ਨੇ ਸਾਥ ਦਿੱਤਾ। ਪਰ ਹਿੰਦੂ ਭਾਈਚਾਰੇ ਦੇ ਵਿੱਚੋਂ ਉਹ ਬਰੀਡ ਵੀ ਅਸੀਂ ਦੇਖੀ ਜਿਨ੍ਹਾਂ ਨੇ ਥਾਂ ਥਾਂ ਦੇ ਉੱਤੇ ਸਿੱਖ ਸੰਗਤਾਂ ਨਾਲ ਟਕਰਾਅ ਕੀਤੇ, ਲੜਾਈਆਂ ਝਗੜੇ ਕੀਤੇ ਕਿ ਅਸੀਂ ਕੀ ਜਾਣੀਏ ਤੁਹਾਡੇ ਇਸ ਨੂੰ, ਸਾਡੇ ਤਾਂ ਕਾਰੋਬਾਰ ਤੇ ਫਰਕ ਪੈ ਗਿਆ। ਹੱਦ ਹੋ ਗਈ। ਪੰਜਾਬ ਦੀ ਧਰਤੀ ਉੱਤੇ ਸਿੱਖ ਜਜ਼ਬਾਤਾਂ ਨੂੰ ਵੰਗਾਰ ਕੇ, ਸਿੱਖ ਨਾਇਕਾਂ ਨੂੰ ਨਕਾਰ ਕੇ, ਸਿੱਖ ਜਜ਼ਬਾਤਾਂ ਦੇ ਨਾਲ ਖੇਡ ਕੇ, ਸਿੱਖ ਹਿੱਤਾਂ ਦੇ ਉਲਟ ਭੁਗਤ ਕੇ ਚਾਹੁੰਦੇ ਆ ਕਿ ਅਸੀਂ ਇਹਨਾਂ ਨੂੰ ਕੁਛ ਨਾ ਕਹੀਏ। ਕਿਉਂ ਚਾਹੁੰਦੇ ਆ? ਕਿਉਂ ਸੋਚ ਆਉਂਦੀ ਹੈ? ਕਿਉਂਕਿ ਉਹ ਜਾਣਦੇ ਆ ਕਿ ਹਿੰਦੂ ਰਾਸ਼ਟਰਵਾਦ ਤੇ ਦਿਨਕਰ ਗੁਪਤਾ ਜੀ DGP ਸਾਡੇ ਕੋਲੇ ਹੈਗੇ ਆ। ਜਿਹੜਾ ਵੀ ਕੋਈ ਸਹੀ ਗੱਲ ਕਰੂਗਾ ਉਹਨੂੰ ਰਗੜ ਦਿਆਂਗੇ। ਬੜਾ ਇੱਥੇ ਪੰਜਾਬ ਦੇ ਵਿੱਚ ਲੋਕਾਂ ਦੇ ਮਨਾਂ ਵਿੱਚ ਇਹ ਗੱਲ ਪਾਉਣ ਦੇ ਲਈ ਕਿ ਸਾਡੇ ਕੋਲੇ ਸ਼੍ਰੀ ਦਿਨਕਰ ਗੁਪਤਾ ਜੀ ਵਰਗਾ DGP ਆ। ਬੜੇ ਕਈ ਹਿੰਦੂ ਕੱਟੜਪੰਥੀ ਪਿਛਲੇ 3-4 ਦਿਨ ਤੋਂ ਭਕਾਈ ਮਾਰਨ ਲੱਗੇ ਹੋਏ ਨੇ। ਇੱਕ ਪਾਸੇ ਤਾਂ DGP ਦਿਨਕਰ ਗੁਪਤਾ ਕਹਿ ਰਹੇ ਨੇ ਕਿ ਮੇਰਾ ਬਿਆਨ ਜਿਹੜਾ ਉਹ ਤਰੋੜ ਕੇ ਮਰੋੜ ਕੇ ਗਲਤ ਅਰਥ ਕੱਢ ਕੇ ਪੇਸ਼ ਹੋ ਗਿਆ। ਦੂਜੇ ਪਾਸੇ ਚੇਲੇ ਬਾਲ ਕੇ ਜਿਹੜੇ ਆ ਹਿੰਦੂ ਕੱਟੜਪੰਥੀ ਆ, ਇਹ ਚਾਂਵਲੇ ਫਿਰਦੇ ਆ, ਕਹਿੰਦੇ ਜੀ ਸਿੱਖਾਂ ਨੂੰ ਚਾਕੀ ਦੇਾਂਗੇ। ਹਕੀਕਤ ਇਹ ਹੈ ਕਿ ਪਿਛਲੀਆਂ 5 ਸਦੀਆਂ ਤੋਂ ਸਿੱਖੀ ਦੇ ਵੈਰੀਆਂ ਨੇ ਹਰ ਜ਼ੋਰ ਲਾ ਕੇ ਦੇਖ ਲਿਆ, ਪਰ ਸਿੱਖਾਂ ਦੇ ਅੰਦਰੋਂ ਅਣਖ ਨਾਲ ਸਿਰ ਉੱਚਾ ਕਰਕੇ ਜਿਉਣ ਦੀ ਬਿਰਤੀ ਨਹੀਂ ਮਰੀ। ਸਿੱਖ ਦ੍ਰਿੜਤਾ ਦੇ ਨਾਲ ਸਿੱਖੀ ਸਿਦਕ ਨਿਭਾ ਰਿਹਾ। ਸਿੱਖ ਨਿਰਭੈਤਾ ਦੇ ਨਾਲ, ਨਿਡਰਤਾ ਦੇ ਨਾਲ, ਚੜ੍ਹਦੀ ਕਲਾ ਦੇ ਨਾਲ ਇਸ ਤਰੀਕੇ ਨਾਲ ਜਿਉ ਰਿਹਾ ਬਈ ਜਿਹਨੂੰ ਕਹਿ ਦਈਏ, ਉਹ ਜਿਵੇਂ ਸਾਡੇ ਢਾਡੀ ਗਾਉਂਦੇ ਆ ਕਿ ਧੌਣ ਉੱਚੀ ਕਰਕੇ ਜਿਉਣਾ ਜਾਣਦੇ ਗੱਭਰੂ ਪੰਜਾਬ ਦੇ। ਗੱਭਰੂ ਪੰਜਾਬ ਦੇ ਜਿਹੜੇ ਨੇ ਉਹ ਨੀਵੀਂ ਪਾ ਕੇ ਦਿਨ ਨਹੀਂ ਕੱਟ ਸਕਦੇ। ਤੇ ਸਾਰੇ ਭਾਰਤ ਨੂੰ, ਖਾਸ ਤੌਰ ਤੇ ਹਿੰਦੂ ਕੱਟੜਪੰਥੀਆਂ ਨੂੰ ਆਹੀ ਗੱਲ ਚੁੱਭਦੀ ਹੈ ਕਿ ਅਸੀਂ ਸਾਰੇ ਭਾਰਤ ਨੂੰ ਮੂਹਰੇ ਲਾਈ ਫਿਰਦੇ ਆ। ਆਹ ਨਿੱਕਾ ਜਿਹਾ ਸੂਬਾ ਜਿਹੜੀ ਆ ਸੁਧੀਰ ਸੂਰੀ ਗੱਲ ਕਹਿੰਦਾ ਵੀ 2%, ਪਰ ਉਹਨੂੰ ਇਹ ਨਹੀਂ ਚੇਤੇ ਕਿ ਜੇ 2% ਵਾਲੇ ਨਾ ਹੁੰਦੇ ਫਿਰ ਸੁਧੀਰ ਸੂਰੀ ਤੇਰਾ ਨਾਂ ਜਿਹੜਾ ਉਹ ਸੁਧੀਰ ਖਾਨ ਵੀ ਹੋ ਸਕਦਾ ਸੀ। ਜੇ ਪੰਜਾਬ 'ਚ, ਭਾਰਤ ਵਿੱਚ ਹਿੰਦੂ ਧਰਮ ਬਚ ਸਕਿਆ ਤਾਂ ਇਹ ਸਿੱਖਾਂ ਦੀਆਂ ਤੇ ਗੁਰੂ ਸਾਹਿਬਾਨ ਦੀਆਂ ਮਿਹਰਬਾਨੀਆਂ ਨੇ। ਪਰ ਅਕਿਰਤ ਘਣਤਾ ਇੰਨੀ ਜ਼ਿਆਦਾ ਕਿ 9ਵੇਂ ਪਾਤਸ਼ਾਹ ਦਾ ਚਾਂਦਨੀ ਚੌਂਕ ਵਿੱਚ ਸੀਸ ਲੱਗਿਆ ਤੇ ਇਹਨਾਂ ਨੇ 1984 ਦੇ ਨਵੰਬਰ ਮਹੀਨੇ ਉਸ ਗੁਰਦੁਆਰਾ ਸਾਹਿਬ ਨੂੰ ਵੀ ਨਿਸ਼ਾਨਾ ਬਣਾਉਣਾ ਚਾਹਿਆ। ਤੇ ਹੋਰ ਕਈ ਗੁਰਦੁਆਰੇ, ਮਟਨ ਦਾ ਗੁਰਦੁਆਰਾ ਕਸ਼ਮੀਰ ਦੇ ਵਿੱਚ ਉਹ ਦੱਬੀ ਫਿਰਦੇ ਆ। ਗੁਰਦੁਆਰਾ ਗਿਆਨ ਗੋਦੜੀ ਸਾਹਿਬ ਸਿੱਕਮ ਦੇ ਵਿੱਚ, ਗੁਰਦੁਆਰਾ ਡਾਂਗ ਮਾਰ ਸਾਹਿਬ, ਜਗਨਨਾਥਪੁਰੀ, ਹੋਰ ਬੜੇ ਗੁਰਦੁਆਰੇ ਆ। ਘੱਟੋ ਘੱਟ 100 ਤੋਂ ਵੱਧ ਅਸਥਾਨ ਸਿੱਖਾਂ ਦਾ ਇਹ ਹਿੰਦੂ ਤਵੀਆਂ ਨੇ ਦੱਬਿਆ ਹੋਇਆ। ਇਹਨਾਂ ਨੇ ਅਹਿਸਾਨ ਕੀਤਾ ਉਸ ਸਿੱਖ ਕੌਮ ਦੇ ਉੱਤੇ ਜਿਹਨੇ ਪਿਛਲੀ ਸਦੀਆਂ 'ਚ ਤਾਂ ਜੋ ਕੀਤਾ ਸੋ ਕੀਤਾ। ਪਰ ਜਿਹੜਾ ਅੱਜ ਨਕਸ਼ਾ ਨਾ 1947 ਮੌਕੇ, ਫਿਰ ਇਹ ਨਹੀਂ ਸੀ ਬਣਨਾ ਜੇ ਸਿੱਖ ਉਸ ਮੌਕੇ ਪਾਕਿਸਤਾਨ ਨਾਲ ਰਲਣ ਦਾ ਫੈਸਲਾ ਕਰ ਲੈਂਦੇ। ਅੱਜ ਜਦੋਂ ਸਿੱਖਾਂ ਦੀ ਬੇਪੱਤੀ ਹੁੰਦੀ ਆ, ਜ਼ੁਲਮ ਹੁੰਦੇ ਆ, ਉਦੋਂ ਸਿੱਖ ਲੀਡਰਸ਼ਿਪ ਨੂੰ, ਖਾਸ ਤੌਰ ਤੇ 1947 ਦੀ ਲੀਡਰਸ਼ਿਪ ਨੂੰ ਫਿਰ ਸਿੱਖ ਤਾਂਹੀਓ ਕਲਪਦੇ ਨੇ ਕਿ ਮਾਸਟਰ ਤਾਰਾ ਸਿੰਘ ਹੁਣਾਂ ਨੇ ਸਾਨੂੰ ਕਿਹੜੇ ਗਲਤ ਬੰਦਿਆਂ ਦੇ ਸਾਹਮਣੇ ਹੱਥ ਪੈਰ ਬੰਨ੍ਹ ਕੇ ਸੁੱਟ ਦਿੱਤਾ। ਸੋ ਜਿਹੜਾ
ਪੰਜਾਬ ਦੀ ਧਰਤੀ ਆ, ਇਸ ਧਰਤੀ ਦੇ ਉੱਤੇ ਅਣਖ ਗੈਰਤ ਨਾਲ ਜਿਉਣ ਦੀ, ਚੜ੍ਹਦੀ ਕਲਾ ਨਾਲ ਜਿਉਣ ਦੀ, ਸਿਰ ਉੱਚਾ ਕਰਕੇ ਜਿਉਣ ਦੀ ਬਿਰਤੀ ਰਹੀ ਆ। ਤੇ ਦਿੱਲੀ ਤੇ ਨਾਗਪੁਰ ਨੂੰ ਇਹੀ ਪ੍ਰਵਾਨ ਨਹੀਂ। ਸਾਡੇ ਸਿਦਕ ਤੋਂ ਨਫ਼ਰਤ ਆ ਇਹਨਾਂ ਨੂੰ, ਸਾਡੇ ਅਣਖ ਤੋਂ ਸਮੱਸਿਆ ਇਹਨਾਂ ਨੂੰ, ਸਾਡੀ ਗੈਰਤ ਚੁਭਦੀ ਆ ਇਹਨਾਂ ਨੂੰ, ਸਾਡੀ ਸੂਰਬੀਰਤਾ, ਸਾਡੀ ਜਾਂਬਾਜ਼ੀ, ਸਾਡੀ ਦਲੇਰੀ, ਸਾਡੀ ਨਿਡਰਤਾ, ਸਾਡੀ ਨਿਰਭੈਤਾ ਤੇ ਸਾਡੀ ਜੁਰਤ, ਇਹ ਸਾਰਾ ਕੁਝ ਹਿੰਦੂ ਕੱਟੜਪੰਥੀਆਂ ਨੂੰ ਬੜੀਆਂ ਮਿਰਚਾਂ ਲੱਗਦੀਆਂ ਕਿ ਇੰਨਾ ਕੁੱਟਦੇ ਆ, ਇੰਨਾ ਜਲੀਲ ਕਰਦੇ ਆ, ਪਰ ਇਹ ਨਾਲੇ ਤਾਂ ਲੇਖਾ ਬਰਾਬਰ ਕਰੀ ਜਾਂਦੇ ਆ ਤੇ ਨਾਲੇ ਚੜ੍ਹਦੀ ਕਲਾ ਵਿੱਚ ਰਹਿੰਦੇ ਆ। ਚੜ੍ਹਦੀ ਕਲਾ ਵਿੱਚ ਰਹਿਣ ਕਰਕੇ ਸਿੱਖਾਂ ਨੂੰ ਜਦੋਂ ਜਦੋਂ ਵੀ ਕਿਤੇ ਸੱਟ ਵੱਜਦੀ ਆ, ਸੱਟ ਤਾਂ ਬੜੀ ਕਰਾਰੀ ਮਾਰਦਾ ਦੁਸ਼ਮਣ, ਦੁਸ਼ਮਣ ਬਾਤ ਕਰੇ ਅਣਹੋਣੀ, ਪਰ ਜਦੋਂ ਉਹਦਾ ਸਿੱਖ ਜਵਾਬ ਦਿੰਦੇ ਆ ਨਾ, ਉਹ ਵੀ ਫਿਰ ਆਨੰਦ ਹੀ ਆ ਜਾਂਦਾ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀਆਂ ਬੇਅਦਬੀਆਂ ਕਰਵਾਈਆਂ ਸਟੇਟ ਸਿਸਟਮ ਨੇ ਤੇ ਥੱਲੇ ਤੱਕ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਬੇਅਦਬੀ ਦਾ ਦੋਸ਼ੀ ਕੋਈ ਵੀ ਹੋਵੇ, ਉਹਨੂੰ ਮੈਂਟਲ ਕਹਿ ਕੇ ਪਰਚਾ ਦਰਜ ਕਰਨਾ ਵੀ ਇਹ ਤਾਂ ਦਿਮਾਗੀ ਤੌਰ ਤੇ ਠੀਕ ਨਹੀਂ ਤੇ 5-4 ਮਹੀਨਿਆਂ ਦੇ ਅੰਦਰ ਅੰਦਰ ਉਹ ਬੰਦਾ ਬਾਹਰ ਹੋਣਾ ਚਾਹੀਦਾ। 2015 ਚ 1 ਜੂਨ ਨੂੰ ਜਦੋਂ ਬੁਰਜ ਜਵਾਹਰ ਕੇ ਤੋਂ ਸਰੂਪ ਚੋਰੀ ਹੋਏ ਨੇ, ਹੁਣ ਤੱਕ 200 ਤੋਂ ਵੱਧ ਥਾਵਾਂ ਤੇ ਬੇਅਦਬੀ ਹੋ ਚੁੱਕੀ ਹੈ ਤੇ ਸਾਰੀਆਂ ਬੇਅਦਬੀਆਂ ਦੇ ਵਿੱਚ ਗ੍ਰਿਫਤਾਰ ਹੋਏ ਲੋਕਾਂ ਦੇ ਨਾਲ ਜੇ ਕੋਈ ਸਿਆਣਾ ਪੱਤਰਕਾਰ ਸਟਿੰਗ ਆਪਰੇਸ਼ਨ ਕਰੇ ਤਾਂ 2 ਦਿਨਾਂ ਦੇ ਵਿੱਚ ਗੱਲ ਨੰਗੀ ਹੋ ਜੂ ਕਿ ਸਾਰਿਆਂ ਦੇ ਵਿੱਚ ਦੀ ਕੋਈ ਸਾਂਝਾ ਮਣਕਾ, ਕੋਈ ਸਾਂਝਾ ਧਾਗਾ ਹੈਗਾ। ਜਿੰਨੇ ਬੇਅਦਬੀ ਦੇ ਦੋਸ਼ੀ ਨੇ, ਇਹਨਾਂ ਨੂੰ ਡਰਾਈਵ ਕਰਨ ਵਾਲਾ, ਚਲਾਉਣ ਵਾਲਾ, ਹਦਾਇਤਾਂ ਦੇਣ ਵਾਲਾ ਕੌਣ ਆ? ਤੇ ਕਿਤੇ ਨਾ ਕਿਤੇ ਜਾ ਕੇ ਕੁੰਡੀ ਲੱਭ ਜੂ ਕਿ ਇਹਨਾਂ ਸਾਰਿਆਂ ਨੂੰ ਇਸ ਪਾਸੇ ਕਿਉਂ ਤੇ ਕਿਹਨੇ ਤੇ ਕਿਵੇਂ ਤੋਰਿਆ। ਅਸਲ ਵਿੱਚ ਪਤਾ ਸਾਰਿਆਂ ਨੂੰ ਹੀ ਆ ਕਿ ਭਾਰਤੀ ਖੁਫੀਆ ਏਜੰਸੀਆਂ, ਇੰਡੀਅਨ ਐਸਟੈਬਲਿਸ਼ਮੈਂਟ, ਜਿਹਦੇ ਵਿੱਚ ਸਭ ਤੋਂ ਵੱਧ ਦੋਸ਼ੀ ਉਹ ਸਿੱਖ ਨੇ ਜਿਹੜੇ ਇਹਨਾਂ ਮਹਿਕਮਿਆਂ 'ਚ ਕੰਮ ਕਰਦੇ ਆ ਤੇ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪਾਉਣ ਵਾਲੇ ਇਸ ਸਿਸਟਮ ਦਾ ਹਿੱਸਾ ਬਣੇ ਹੋਏ ਨੇ। ਜਦੋਂ ਦੂਜੀ ਤੀਜੀ ਪੀੜ੍ਹੀ ਆ ਗਈ, ਉਦੋਂ ਇਹਨਾਂ ਦੇ ਜਿਹੜੇ ਪੋਤੇ ਦੋਤੇ ਹੋਣਗੇ, ਉਹ ਬੈਠ ਕੇ ਕੰਧਾਂ 'ਚ ਟੱਕਰਾਂ ਮਾਰਿਆ ਕਰਨਗੇ ਵੀ ਸਾਡੇ ਜਿਹੜੇ ਦਾਦੇ ਨਾਨੇ ਸੀ, ਉਹਨਾਂ ਨੇ ਉਹ ਕੁੱਤੇ ਕੰਮ ਕੀਤੇ ਆ ਜਿਹਦੇ ਨਾਲ ਸਿੱਖੀ ਦੀਆਂ ਜੜ੍ਹਾਂ 'ਚ ਆਰੀ ਪੈਣ ਦਾ ਕੰਮ ਹੋਰ ਸੌਖਾ ਹੋ ਜੇ। ਜਿੰਨਾ ਭਾਰਤੀ ਖੁਫੀਆ ਏਜੰਸੀਆਂ ਦੇ ਵਿੱਚ, ਐਸਟੈਬਲਿਸ਼ਮੈਂਟ ਦੇ ਵਿੱਚ, IB ਰਾਹ ਵਰਗੀਆਂ, ਹੋਰ CID ਵਰਗੀਆਂ, ਜੇ ਕਿਸੇ ਥਾਂ ਦੇ ਉੱਤੇ 4 ਸਿੱਖ ਗੁਰਦੁਆਰਾ ਸਾਹਿਬ 'ਚ ਜੁੜ ਜਾਣ, ਉੱਥੇ ਜਿਹੜਾ CID ਦੀ ਰਿਪੋਰਟ ਬਣਾ ਕੇ ਭੇਜਦਾ ਸਾਡੀ ਕੌਣ ਹੁੰਦਾ? ਸਾਡੇ ਨਾਲੋਂ ਵੱਡਾ ਗਾਤਰਾ, ਸਾਡੇ ਜਿੰਨਾ ਹੀ ਗੁਰਸਿੱਖ, ਪਰ ਉਹਦਾ ਮਕਸਦ ਉੱਥੇ ਆਉਣ ਦਾ ਇਹ ਹੁੰਦਾ ਕਿ ਦੇਖ ਕੇ ਨੋਟ ਕਰਕੇ ਲੈ ਕੇ ਜਾਵੇ ਵੀ ਕੌਣ ਕੌਣ ਕੀ ਕੀ ਕਹਿੰਦਾ, ਕੌਣ ਕੌਣ ਤੇ ਕੀ ਕੀ ਕਹਿੰਦਾ। ਹੁਣ ਭਾਈ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਇਹੀ ਕਿਹਾ ਜਾਣਾ ਹੈ ਕਿ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਉੱਥੇ ਤਾਂ ਇਹੀ ਕਿਹਾ ਜਾਣਾ ਹੈ ਕਿ ਫਰੀਦਾ ਬਾਰ ਪਰਾਏ ਬੈਸਣਾ ਸਾਈ ਮੁਝੇ ਨਾ ਦੇ, ਜੇ ਤੂੰ ਏਵੈ ਰਖਸੀ ਜੀਓ ਸਰੀਰੋ ਲੈ। ਫਿਰ ਇਹ ਰਿਪੋਰਟਾਂ ਬਣਾ ਕੇ ਭੇਜਦੇ ਆ, ਸਿੱਖਾਂ ਦੇ ਘਰੇ ਜੰਮੇ ਆ, ਸਿੱਖਾਂ ਦੀਆਂ ਜੜ੍ਹਾਂ ਵੱਢਣ ਲਈ ਆਪਦੇ ਅਫਸਰਾਂ ਨੂੰ ਰਿਪੋਰਟਾਂ ਬਣਾ ਕੇ ਭੇਜਦੇ ਆ ਵੀ ਅੱਜ ਗੁਰਦੁਆਰੇ 'ਚ ਇਕੱਠੇ ਹੋ ਕੇ ਇਹਨਾਂ ਨੇ ਇਹ ਗੱਲ ਕਹੀ ਆ ਕਿ ਗੁਲਾਮੀ ਦੀ ਜ਼ਿੰਦਗੀ ਨਾਲੋਂ ਮੌਤ ਚੰਗੀ ਆ, ਕਿ ਜੀਓ ਸਰੀਰ ਓਲੇ। ਤੇ ਇਹ ਜਿਹੜੇ ਲੋਕ ਨੇ
ਦੂਜੀ ਰਿਪੋਰਟ ਫਿਰ ਇਹ ਬਣਾ ਕੇ ਭੇਜਦੇ ਆ ਕਿ ਗਿਆਨੀ ਜੀ ਨੇ ਸੰਗਤਾਂ ਨੂੰ ਇਹ ਸਲਾਹ ਮੱਤ ਦਿੱਤੀ ਆ ਕਿ ਆਪਾਂ ਆਪਦਾ ਰਾਜ ਭਾਗ ਲੈਣਾ ਹੈ ਤੇ ਨਾਲ ਇਹਨਾਂ ਨੂੰ ਇਹ ਗੱਲ ਕਹੀ ਆ ਕਿ ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਉ ਮੈਂ ਸਾਰਾ ਜਬ ਜੇ ਗਹਿ ਵਿਪਰਨ ਕੀ ਰੀਤ ਮੈਂ ਨਾ ਕਰੂੰ ਇਨਕੀ ਪ੍ਰਤੀਤ। ਵੀ ਇਹਨਾਂ ਨੂੰ ਸਿੱਖਾਂ ਨੂੰ ਅੱਜ ਜਿਹੜੇ ਗਿਆਨੀ ਜੀ ਸੀ ਉਹਨਾਂ ਨੇ ਗੁਰਦੁਆਰਾ ਸਾਹਿਬ 'ਚ ਇਹ ਕਿਹਾ ਕਿ ਕਲਗੀਧਰ ਸ਼ਹਿਨਸ਼ਾਹ ਦੇ ਬਚਨ ਨੇ ਕਿ ਜਦੋਂ ਤੱਕ ਬ੍ਰਾਹਮਣਵਾਦ ਤੋਂ ਕਰਮਕਾਂਡ ਤੋਂ ਪਖੰਡ ਤੋਂ ਦੂਰ ਰਹੋਗੇ ਉਹਨਾਂ ਟਾਈਮ ਖਾਲਸਾ ਜੀ ਸਾਰਾ ਤਪ ਤੇਜ ਤੁਹਾਡੇ ਨਾਲ ਆ, ਪਰ ਜੇਕਰ ਇਸ ਤਰ੍ਹਾਂ ਨਾ ਕੀਤਾ ਮੈਂ ਤੁਹਾਡੀ ਸ਼ਕਲ ਵੀ ਨਹੀਂ ਦੇਖਣੀ। ਹੁਣ ਇਹ ਗੱਲਾਂ ਜਿਹੜੀਆਂ ਨੇ ਸਾਡੇ ਇਤਿਹਾਸ ਚੋਂ, ਸਾਡੇ ਧਰਮ ਚੋਂ, ਸਾਡੇ ਫਲਸਫੇ ਚੋਂ, ਸਾਡੇ ਪਾਵਨ ਇਸ਼ਟ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਇਹ ਸਾਰੀਆਂ ਗੱਲਾਂ ਇਹਨਾਂ ਦੀਆਂ ਰਿਪੋਰਟਾਂ ਬਣਾ ਕੇ ਭੇਜਦੇ ਆ CID ਵਾਲੇ ਵੀ ਐ ਸਿੱਖੀ ਮੁੱਕ ਜੂ। ਬਥੇਰੇ ਆਏ ਤੇ ਬਥੇਰੇ ਗਏ। ਇਹ ਜਿਹੜੀ ਫਿਤਰਤ ਦੀ ਆਪਾਂ ਗੱਲ ਕਰਦੇ ਸੀ, ਜਿਹੜੀ ਫਰਕਸ਼ੀਅਰ 'ਚ ਸੀ, ਜਿਹੜੀ ਲਖਪਤ 'ਚ ਸੀ, ਜਿਹੜੀ ਚੰਦੂ 'ਚ ਸੀ, ਜਿਹੜੀ ਗੰਗੂ 'ਚ ਸੀ, ਜਿਹੜੀ ਫਿਤਰਤ ਇੰਦਰਾ 'ਚ ਸੀ, ਜਿਹੜੀ ਸਿਨਹਾ 'ਚ ਸੀ, ਉਹੀ ਅੱਜ ਸੂਰੀ 'ਚ ਵੀ ਆ ਤੇ ਉਹ ਦਿਨਕਰ ਗੁਪਤਾ ਰਾਹੀਂ ਵੀ ਪ੍ਰਗਟ ਹੁੰਦੀ ਆ। ਉਸ ਚੀਜ਼ ਦੇ ਨਾਲ ਪਹਿਲੇ ਦਿਨ ਤੋਂ ਹੀ ਗੁਰੂ ਦਾ ਖਾਲਸਾ ਜੂਝਦਾ ਰਿਹਾ, ਲੜਦਾ ਰਿਹਾ ਤੇ ਸਾਨੂੰ ਮਤਾਂ ਦਿੱਤੀਆਂ ਜਾ ਰਹੀਆਂ ਆਖੇ ਜੀ ਹਿੰਦੂ ਵੀ ਤਾਂ ਬਥੇਰਾ ਸਤਿਕਾਰ ਕਰਦੇ ਆ ਗੁਰੂ ਸਾਹਿਬ ਦਾ। ਅੱਜ ਜਦੋਂ ਕਰਤਾਰਪੁਰ ਲਾਂਘੇ ਦੇ ਖਿਲਾਫ ਦਿਨਕਰ ਗੁਪਤਾ ਨੇ ਬਿਆਨ ਦਿੱਤਾ, ਉਹਦੇ ਖਿਲਾਫ ਸਿੱਖ ਤਾਂ ਇੰਨਾ ਰੋਹ ਵਿੱਚ ਆ ਕੇ ਬੋਲਦੇ ਰਹੇ। ਉਹ ਹਿੰਦੂ ਕਿੱਥੇ ਲੁਕੇ ਰਹੇ ਜਿਨ੍ਹਾਂ ਦਾ ਕਹਿੰਦੇ ਆ ਬੜਾ ਸੀ ਸਿੱਖਾਂ ਦਾ ਸਤਿਕਾਰ ਆ। ਹੋਣਾ ਤਾਂ ਇਹ ਚਾਹੀਦਾ ਸੀ, ਸਿੱਖ ਤਾਂ ਮਗਰ ਰਹਿ ਜਾਂਦੇ। ਸਿੱਖਾਂ ਨਾਲੋਂ ਪਹਿਲਾਂ ਬਾਜ਼ਾਰ ਬੰਦ ਕਰਾ ਕੇ ਸੜਕਾਂ 'ਚ ਹਿੰਦੂ ਬੈਠਾ ਹੁੰਦਾ ਪੰਜਾਬ ਦਾ, ਕਿ ਪੰਜਾਬ ਦੀ ਧਰਤੀ ਉੱਤੇ ਗੁਰੂ ਗ੍ਰੰਥ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ, ਇਹਨਾਂ ਦੀ ਸ਼ਾਨ ਦੇ ਖਿਲਾਫ ਕੋਈ ਗੱਲ ਕਹੀ ਤਾਂ ਕਹੀ ਕਿਵੇਂ? ਸਾਡੇ ਸਿੱਖ ਸਾਡੇ ਭਰਾ ਨੇ। ਕਰਤਾਰਪੁਰ ਦੇ ਲਾਂਘੇ ਦੇ ਬਾਰੇ ਜੇਕਰ ਸਰਕਾਰ ਕੋਲੇ ਕੋਈ ਵਾਕਈ ਪੱਕੀ ਗੱਲ ਹੈ ਤੇ ਜੋ ਹੈਗੀ ਉਹ ਨੰਗੀ ਕਰੋ, ਦੁਨੀਆ ਨੂੰ ਪਤਾ ਲੱਗੇ। ਪਰ ਕਿਉਂ ਆਖਿਆ ਗਿਆ? ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਲੋੜ ਤੋਂ। ਪਰ ਪੰਜਾਬ ਦਾ ਉਹ ਹਿੰਦੂ ਜਿਹਦੇ ਬਾਰੇ ਗੱਲਾਂ ਸੁਣਾ ਕੇ ਸਾਡੇ ਵਰਗਿਆਂ ਦੇ ਮੂੰਹ ਬੰਦ ਕਰਨ ਤੇ ਲੱਕ ਬੰਨਿਆ ਲੋਕਾਂ ਨੇ, ਮੈਨੂੰ ਤਾਂ ਕਿਤੇ ਨਹੀਂ ਦਿਖਿਆ। ਨਾ 1984 'ਚ ਦਿਖਿਆ, ਨਾ ਬੇਅਦਬੀਆਂ ਮੌਕੇ ਦਿਖਿਆ ਤੇ ਨਾ ਅੱਜ ਦਿਖ ਰਿਹਾ। ਲੋਕ ਆਪਦੇ ਤੌਰ ਦੇ ਉੱਤੇ ਤੋਏ ਕਰ ਰਹੇ ਨੇ ਇਸ ਭੈੜੇ ਭੱਦੇ ਤੇ ਗੰਦੇ ਬਿਆਨ ਦੇ ਖਿਲਾਫ। ਸਿਆਸੀ ਲੀਡਰਾਂ ਨੂੰ ਮਜਬੂਰੀ ਬਸ ਲੋਕ ਰਾਏ ਦੇ ਸਾਹਮਣੇ ਲਿਖਣਾ ਪੈ ਰਿਹਾ, ਝੁਕਣਾ ਪੈ ਰਿਹਾ। ਕਈ ਦਿਲੋਂ ਚਾਹੁੰਦੇ ਨਹੀਂ ਪਰ ਬੋਲਣਾ ਪੈ ਰਿਹਾ। DGP ਦਿਨਕਰ ਗੁਪਤਾ ਦੇ ਖਿਲਾਫ। ਦਿਨਕਰ ਗੁਪਤਾ ਵੀ ਹੁਣ ਜਦੋਂ ਦੇਖਿਆ ਵੀ ਚਾਰੇ, ਉਹਨਾਂ ਨੂੰ ਵੈਸੇ ਆਸ ਹੀ ਨਹੀਂ ਸੀ। ਉਹਨਾਂ ਨੂੰ ਤਾਂ ਇਹ ਲੱਗਦਾ ਸੀ ਜਿੰਨਾ ਕਿ ਸਿੱਖਾਂ ਦੇ ਛੱਤਰ ਫਿਰਿਆ ਜੋ ਮਰਜ਼ੀ ਕਹੀ ਚੱਲੋ। ਪਰ ਸਿੱਖਾਂ ਦੀ ਪ੍ਰਤੀਕਿਰਿਆ, ਕਿਉਂਕਿ ਸਿੱਖ ਅਣਖ ਗੈਰਤ ਨਾਲ ਜਿਉਣਾ ਚਾਹੁੰਦਾ, ਸਿਰ ਉੱਚਾ ਕਰਕੇ ਜਿਉਣਾ ਚਾਹੁੰਦਾ। ਇਹ ਕੋਈ ਦੋਸ਼ ਨਹੀਂ। ਹਰੇਕ ਬੰਦੇ ਨੂੰ ਸਵੈਮਾਨ ਪਿਆਰਾ, ਹਰੇਕ ਬੰਦੇ ਨੂੰ ਆਪਦੀ ਜ਼ਿੰਦਗੀ ਆਪਦੇ ਹਿਸਾਬ ਨਾਲ ਜਿਉਣ ਦਾ ਹੱਕ ਆ। ਇਸ ਗੱਲ ਦੇ ਵਿੱਚੋਂ ਜਦੋਂ ਉਹਨਾਂ ਨੂੰ ਦਿੱਲੀ ਦਰਬਾਰ ਵਾਲਿਆਂ ਨੂੰ ਇਹ ਲੱਗਦਾ ਵੀ ਕਰੋੜਾਂ ਰੁਪਈਏ ਸਾੜ ਦਿੱਤੇ, ਫੂਕ ਦਿੱਤੇ, ਹਰੇਕ ਸਿੱਖ ਨੂੰ ਨਸ਼ੇੜੀ, ਅਜਾਸ਼ ਤੇ ਪਤਤ ਬਣਾਉਣ ਤੇ ਲੱਕ ਬੰਨਿਆ ਹੋਇਆ, ਹਰੇਕ ਸਿੱਖ ਨੂੰ ਭਿੰਡਰਾਂ ਵਾਲਿਆਂ ਤੇ ਖਾਲਿਸਤਾਨ ਦੇ ਖਿਲਾਫ ਕਰਨ ਤੇ ਲੱਕ ਬੰਨਿਆ ਹੋਇਆ, ਹਰੇਕ ਸਿੱਖ ਨੂੰ ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਅਕਾਲ ਤਖਤ ਸਾਹਿਬ ਤੋਂ ਉਲਟ ਕਰਨ ਤੇ ਲੱਕ ਬੰਨਿਆ ਹੋਇਆ। ਹਰ ਸਾਲ ਅਰਬਾਂ ਰੁਪਈਏ ਇਸ ਕੰਮ ਲਈ ਖਰਚੇ ਜਾਂਦੇ ਆ। ਫੇਰ ਐਡੀ ਕਿਹੜੀ ਗੱਲ ਆ ਜੋ ਕੁਛ ਮਰਜ਼ੀ ਕਹਿ ਦਈਏ ਸਿੱਖ ਕਿਤੇ ਬੋਲਣ ਲੱਗੇ ਆ? ਪਰ ਗੁਰੂ ਦੇ ਖਾਲਸੇ ਨੇ ਆਪਦਾ ਫਰਜ਼ ਨਿਭਾਇਆ। ਪਿਛਲੇ 2 ਦਿਨ ਤੋਂ ਲਗਾਤਾਰ DGP ਦਿਨਕਰ ਗੁਪਤਾ ਦੇ ਭੈੜੇ ਬਿਆਨ ਦੇ ਖਿਲਾਫ ਜੋ ਕੁਝ ਕਿਹਾ ਗਿਆ, ਜੋ ਕੁਝ ਪੜ੍ਹਿਆ ਸੁਣਿਆ ਗਿਆ, ਉਹਨੂੰ ਦੇਖ ਕੇ ਇੱਕੋ ਗੱਲ ਜ਼ਬਾਨ ਚੋਂ ਨਿਕਲਦੀ ਆ ਕਿ ਧੰਨ ਸਿੱਖੀ, ਧੰਨ ਗੁਰੂ ਕੇ ਸਿੱਖ। ਇਹੋ ਜਿਹੇ ਵੇਲੇ 'ਚ ਜਦੋਂ ਜਿਹਨੂੰ ਮਰਜ਼ੀ ਚਾਹੁਣ ਚੱਕ ਕੇ ਉਹਦੀ ਲਾਸ਼ ਵੀ ਨਾ ਲੱਭੇ
ਤੇ ਬੜੇ ਖਤਰਨਾਕ ਝੂਠੇ ਮੁਕੱਦਮਿਆਂ 'ਚ ਫਸਾ ਕੇ ਉਹ ਕਿਸੇ ਵੀ ਸਿੱਖ ਦਾ ਕੰਘਾ ਕੀਤਾ ਜਾ ਸਕਦਾ ਹੋਵੇ, ਉਹੋ ਜਿਹੇ ਟਾਈਮ ਦੇ ਉੱਤੇ ਡੀਜੀਪੀ ਦੀ ਪੋਸਟ ਉੱਤੇ ਵਿਰਾਜਮਾਨ ਸ਼੍ਰੀ ਦਿਨਕਰ ਗੁਪਤਾ ਦੇ ਖਿਲਾਫ ਇੰਨੀ ਬੇਬਾਕੀ ਤੇ ਇੰਨੀ ਦਲੇਰੀ ਤੇ ਜਾਂਬਾਜ਼ੀ ਦੇ ਨਾਲ ਇੰਨੀ ਸਖਤ ਤੇ ਤਲਖ ਪ੍ਰਤੀਕਿਰਿਆ ਦੇਣੀ, ਇਹ ਕੌਮ ਸ਼ੇਰਾਂ ਦੀ ਕੌਮ ਆ। ਵਾਕਈ ਇਹ ਵਾਕਈ ਬਹਾਦਰਾਂ ਦੀ ਕੌਮ। ਪੰਜਾਬ ਦੀ ਧਰਤੀ ਉੱਤੇ ਜਦੋਂ ਵੀ ਕੋਈ ਪੰਜਾਬ ਦੇ ਪੰਥ ਦੇ ਹਿੱਤਾਂ ਦੇ ਉਲਟ ਬੋਲਿਆ, ਸਿੱਖਾਂ ਨੇ ਆਪਦਾ ਫਰਜ਼ ਨਿਭਾਇਆ ਹੀ ਨਿਭਾਇਆ। ਜਿਨ੍ਹਾਂ ਨੂੰ ਇਹ ਵਹਿਮ ਪੈ ਜਾਂਦਾ ਕਿ ਲਓ ਜੀ ਬੜਾ ਔਖਾ ਹੋ ਗਿਆ, ਜਥੇਦਾਰ ਅਕਾਲ ਤਖਤ ਨੇ ਬਿਲਕੁਲ ਹੀ ਗਲਤ ਕੰਮ ਕਰਤਾ, ਸਰਸੇ ਵਾਲੇ ਨੂੰ ਮਾਫੀ ਦੇਤੀ। ਦੂਜਾ ਉੱਠਦਾ ਉਹ ਸ਼੍ਰੋਮਣੀ ਕਮੇਟੀ ਉੱਤੇ ਤਾਂ ਪੰਥ ਦੋਖੀਆਂ ਦਾ ਕਬਜ਼ਾ। ਤੀਜਾ ਕਹਿੰਦਾ ਬਾਦਲ ਕੇ ਤਾਂ ਭਾਜਪਾ ਦੀ ਪੂਛ ਬਣੇ ਹੋਏ ਨੇ। ਚੌਥਾ ਕਹਿੰਦਾ ਜੀ ਸਾਰੇ ਪੰਥ ਦੀਆਂ ਸਾਰੀਆਂ ਸੰਸਥਾਵਾਂ ਉੱਤੇ ਆਰਐਸਐਸ ਦਾ ਕਬਜ਼ਾ ਹੋ ਗਿਆ। ਬੜੀਆਂ ਇਹੋ ਜਿਹੀਆਂ ਗੱਲਾਂ ਪੜ੍ਹਨ ਨੂੰ, ਸੁਣਨ ਨੂੰ, ਦੇਖਣ ਨੂੰ ਮਿਲਦੀਆਂ ਨੇ। ਤੇ ਉਹਨਾਂ ਗੱਲਾਂ ਨੂੰ ਸੁਣ ਕੇ ਜਾਂ ਸੁਣਾ ਕੇ ਜਿਹੜੀ ਨਿਰਾਸ਼ਤਾ, ਜਿਹੜਾ ਨਾਵਾਚਕ ਕੰਮ ਮਾਹੌਲ ਬਣਾਉਣ ਦਾ ਕੀਤਾ ਹੁੰਦਾ, ਉਹ ਸਾਰਾ ਹੀ ਖਤਮ ਹੋ ਜਾਂਦਾ। ਕੁਛ ਨਹੀਂ ਬਣਦਾ। ਜਿੱਦਣ ਪੰਥ ਆਪਦੀ ਆਈ ਤੇ ਆਉਂਦਾ, ਫਿਰ ਭਾਈ ਹਰਜਿੰਦਰ ਸਿੰਘ ਜਿੰਦੇ ਵਰਗੇ ਜਿਹੜੇ ਪਹਿਲਾਂ ਚੜ੍ਹਦੀ ਉਮਰ ਦੇ ਵਿੱਚ ਬੜੀਆਂ ਗਲਤੀਆਂ ਕਰਦੇ ਸੀ, ਉਹ ਮਹਾਨ ਕਾਰਨਾਮੇ ਕਰ ਜਾਂਦੇ ਆ ਕਿ ਉਹਨਾਂ ਦੇ ਸ਼ਹੀਦੀ ਦਿਹਾੜੇ ਅਕਾਲ ਤਖਤ ਸਾਹਿਬ ਵਿਖੇ ਮਨਾਏ ਜਾਂਦੇ। ਖਾੜਕੂ ਸਿੱਖ ਸੰਘਰਸ਼ ਦੇ ਵਿੱਚ 90% ਉਹ ਗੁਰਸਿੱਖ ਪਿਆਰੇ ਜਾਨਾਂ ਵਾਰ ਗਏ ਜਿਨ੍ਹਾਂ ਦਾ ਮੁੱਢਲਾ ਜੀਵਨ ਕੋਈ ਜ਼ਿਆਦਾ ਵਧੀਆ ਨਹੀਂ ਸੀ। 1984 ਦੇ ਸ਼ਹੀਦਾਂ ਦੀ ਡਾਇਰੈਕਟਰੀ ਤਿਆਰ ਕਰਨ ਦੇ ਲਈ ਮੈਂ ਘਰ ਘਰ ਗਿਆ ਤੇ ਉੱਥੇ ਇਹੀ ਲੱਭਿਆ, ਜਿਹਨੂੰ ਵੀ ਮਿਲੇ ਆ, ਤੇ ਸਾਨੂੰ ਤਾਂ ਪਤਾ ਹੀ ਨਹੀਂ ਸੀਗਾ ਸਾਡਾ ਬੰਦਾ ਐਡਾ ਸੱਚਾ ਸੁੱਚਾ ਕਰਮ ਕਰ ਜਾਏਗਾ। ਸੋ ਅੱਜ ਦੀ ਤਰੀਕ ਵਿੱਚ ਵੀ ਮਤ ਕੋਈ ਸਮਝੇ ਕਿ ਪੰਜਾਬ ਨੂੰ ਅਯਾਸ਼ੀਆਂ, ਬਦਮਾਸ਼ੀਆਂ, ਨਸ਼ੇੜੀਆਂ ਤੇ ਮਾੜੇ ਧੰਦਿਆਂ ਦਾ ਇੱਥੇ ਜਾਲ ਫੈਲਾ ਕੇ ਇੱਥੋਂ ਸਿੱਖੀ ਨੂੰ ਤੇ ਸਿੱਖਾਂ ਦਾ ਬੀਜ ਨਾਸ਼ ਕਰ ਦਿਆਂਗੇ। ਪਤਾ ਹੀ ਨਹੀਂ ਹੁੰਦਾ ਕਿ ਜਿਸ ਸਿੱਖ ਬੱਚੇ ਨੂੰ ਹਰ ਤਰੀਕੇ ਨਾਲ ਆਪਾਂ ਰੱਦ ਕਰਨ ਨੂੰ ਕਹਿੰਦੇ ਆ ਕਿ ਤਾਂ ਇਹ ਕਰਦਾ ਉਹ ਕਰਦਾ, ਉਹਦੇ ਅੰਦਰ ਕਿਵੇਂ ਅਕਾਲ ਪੁਰਖ ਵਾਹਿਗੁਰੂ ਵਾਸਾ ਕਰਦਾ ਤੇ ਕਿਵੇਂ ਉਹ ਪੰਥ ਨੂੰ, ਆਪਦੇ ਪਰਿਵਾਰ ਨੂੰ ਤੇ ਪੂਰੇ ਪੰਜਾਬ ਨੂੰ, ਪੂਰੇ ਸਿੱਖ ਜਗਤ ਨੂੰ ਨਿਹਾਲ ਕਰ ਛੱਡਦਾ। ਇਹੋ ਜਿਹੇ ਕਾਰਨਾਮੇ ਕਰਨ ਵਾਲੇ ਅੱਜ ਬੇਸ਼ੱਕ ਸਾਨੂੰ ਉਹਨਾਂ ਦੇ ਕਈ ਕਾਰਨਾਂ ਕਰਕੇ ਸਾਨੂੰ ਉਹਨਾਂ ਦੇ ਕੱਦ, ਉਹਨਾਂ ਦੇ ਕਿਰਦਾਰ ਛੋਟੇ ਲੱਗਦੇ ਹੋਣ, ਪਰ ਉਹ ਮਹਾਨ ਨੇ। ਇਤਿਹਾਸ ਵਿੱਚ ਉਹਨਾਂ ਦਾ ਜ਼ਿਕਰ ਬਹਾਦਰ ਸੂਰਮਿਆਂ ਦੇ ਰੂਪ ਵਿੱਚ ਆਉਣਾ। ਜਿਵੇਂ ਜਿਸ ਔਰਤ ਨੇ ਕਵੱਦੀ ਪਿੰਡ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਬੇਅਦਬੀ ਕੀਤੀ, ਜਿਸ ਮਹਿੰਦਰਪਾਲ ਬਿੱਟੂ ਨੇ ਡੇਰਾ ਸਰਸਾ ਦੇ ਹੁਕਮਾਂ ਉੱਤੇ ਬਾਦਲਕਿਆਂ ਦੀ ਸ਼ਹਿ ਅਤੇ ਪ੍ਰਵਾਨਗੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਰ ਸਰੂਪਾਂ ਦੀ ਬੇਅਦਬੀਆਂ ਕਰਵਾਈਆਂ, ਉਹਦਾ ਵੀ ਹਾਲ ਤੁਹਾਡੇ ਸਾਹਮਣੇ ਹੋਇਆ। ਇਹ ਕਾਰਨਾਮੇ ਕਰਨ ਵਾਲੇ ਉਹਨਾਂ ਗੁਰਸਿੱਖਾਂ ਦੇ ਵਾਰਸ ਨੇ ਜਿਨ੍ਹਾਂ ਨੂੰ ਆਪਾਂ ਇਤਿਹਾਸ ਦੇ ਵਿੱਚ, ਅਰਦਾਸ ਦੇ ਵਿੱਚ ਚੇਤੇ ਕਰਦੇ ਹਾਂ। ਇਹਨਾਂ ਸੂਰਬੀਰ ਯੋਧਿਆਂ ਦੇ ਬਲਿਹਾਰੇ ਜਾਂਦੇ ਆ ਤੇ ਉਹਨਾਂ ਸਾਰੇ ਗੁਰਸਿੱਖ ਪਿਆਰਿਆਂ ਨੂੰ ਜਿਨ੍ਹਾਂ ਨੂੰ ਇਹ ਅੱਜ ਕੱਲ੍ਹ ਭੂਤ ਚਾੜਿਆ ਜਾ ਰਿਹਾ ਵੀ ਇਹ ਸ਼ਾਸਤਰ ਨਾ ਰੱਖੋ, ਫਲਾਨਾ ਨਾ ਕਰੋ, ਉਹਨਾਂ ਨੂੰ ਇਹ ਬੇਨਤੀ ਕਰਦੇ ਆ ਬਈ ਮਾਨਸੇ ਵਾਲੇ ਗ੍ਰੰਥੀ ਸਿੰਘ ਵਾਲੀ ਨਾ ਹੋਵੇ, ਚੜ੍ਹਦੀ ਕਲਾ 'ਚ ਰਹੋ, ਅਣਖ ਤੇ ਗੈਰਤ ਨਾਲ ਜੀਵੋ। ਇਹੀ ਕਲਗੀਧਰ ਪਾਤਸ਼ਾਹ ਦਾ ਹੁਕਮ ਆ ਕਿ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।